ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 50। ਸਕੂਟਰ ਤੇ ਬਾਜੀ ਨੇ ਆਪੂ ਠੀਕ ਕਰਾ ਲਈ। ਪਤਾ ਨਹੀਂ ਕਿੰਨੇ ਪੈਸੇ ਲੱਗੇ। ਨਾ ਉਹਨੇ ਪੁੱਛਿਆ ਤੇ ਨਾ ਉਹਨਾਂ ਦੱਸਿਆ। ਉਹ ਕਿਉਂ ਪੁੱਛਦਾ? ਉਹਨੇ ਕੋਈ ਬਰਤ ਭਰ ਦੇਣੀ ਸੀ ਜਾਂ ਕਿਧਰੋਂ ਕਮਾ ਕੇ ਲਿਆ ਦੇਣੇ ਸਨ। ਨਾਲੇ ਇਹ ਡਰ ਵੀ ਸੀ ਮਰਦਾ ਹੋਇਆ ਮੌਜੂ ਫੇਰ ਜਿਉ ਕੇ ਉੱਠ ਖਲੋਤਾ ਤੇ ਉਹਨਾਂ ਨੂੰ ਦਿਲ ਦੀ ਹਵਾੜ ਕੱਢਣ ਦਾ ਪੱਜ ਲੱਭ ਜਾਏਗਾ। ਪਰ ਉਹਨੂੰ ਇਹ ਸਮਝ ਨਾ ਆਵੇ ਹੁਣ ਕਿਧਰੇ ਜਾਣ ਲਈ ਚਾਬੀ ਕਿਹੜੇ ਮੂੰਹ ਨਾਲ ਮੰਗੇ। ਬਾਜੀ ਸਕੂਟਰ ਦਫ਼ਤਰ ਲੈ ਜਾਂਦੇ ਸਨ। ਸਗੋਂ ਇੰਝ ਆਖਣਾ ਚਾਹੀਦਾ ਸਕੂਟਰ ਉਹਨਾਂ ਨੂੰ ਦਫ਼ਤਰ ਲੈ ਜਾਂਦਾ ਤੇ ਲੈ ਆਉਂਦਾ ਸੀ, ਤੇ ਬਾਕੀ ਵੇਲਾ ਵੀ ਉਹਨਾਂ ਦੀ ਉਡੀਕ ਜਾਂ ਇਸਤੇਮਾਲ ਵਿੱਚ ਰਹਿੰਦਾ ਸੀ। ਕਦੀ ਉਹ ਪਿਛਲੇ ਪੈਰ ਝਟਕੋ ਲਈ ਸੌਂ ਜਾਂਦੇ ਤੇ ਉਹ ਭਾਬੀ ਨੂੰ ਮਨਾ ਕੇ ਬਾਜ਼ਾਰ ਜਾਂ ਰਿਵਰ ਪਾਰਕ ਦਾ ਚੱਕਰ ਲਾ ਆਉਂਦਾ। ਉਹਨੇ ਟੈਲੀਫੋਨ ਡਾਇਰੈਕਟਰੀ ਵਿੱਚੋਂ ਐਡਵੋਕੇਟ SM ਖਾਲਿਦ ਦੇ ਘਰ ਦਾ ਟੈਲੀਫੋਨ ਨੰਬਰ ਲੱਭ ਲਿਆ ਸੀ, ਪਰ ਹਿੰਮਤ ਨਾ ਪੌਸ। ਅੱਗੋਂ ਕੌਣ ਬੋਲੇਗਾ ਤੇ ਕਿਵੇਂ ਬੋਲੇਗਾ? ਜੇ ਉਹ ਹੀ ਬੋਲ ਪਈ ਤੇ ਉਹ ਕੀ ਗੱਲ ਕਰੇਗਾ ਤੇ ਕਿਸ ਤਰ੍ਹਾਂ ਕਰੇਗਾ? 2-3 ਰਾਤਾਂ ਐਸੇ 605 ਵਿੱਚ ਲੰਘ ਗਈਆਂ। ਟੈਲੀਫੋਨ ਕਰਨਾ ਵੀ ਚਾਹਵੇ ਪਰ ਹਿੰਮਤ ਵੀ ਨਾ ਪਵੇ। ਝਾਕਾ ਜਿਹਾ ਆਵੇ, ਕਿਧਰੇ ਗੱਲ ਠੱਪ ਨਾ ਹੋ ਜਾਏ। ਇਹ ਸੋਚ ਕੇ ਉਹਦਾ ਦਿਲ ਬਹਿ ਜਾਂਦਾ। ਕਈ ਵਾਰੀ ਖਿਆਲਾਂ ਵਿੱਚ ਟੈਲੀਫੋਨ ਕੀਤਸ। ਹੈਲੋ, ਸਲੀਮ ਬੋਲ ਰਿਹਾ। ਕੌਣ ਸਲੀਮ? ਸਕੂਟਰ ਵਾਲਾ। ਅੱਛਾ ਫੇਰ? ਮੇਰੇ ਐਕਸੀਡੈਂਟ ਦੇ ਤੁਸੀਂ ਜ਼ਿੰਮੇਦਾਰ ਹੋ। ਮੈਂ ਕਿਉਂ? ਤੁਹਾਨੂੰ ਵੇਖ ਕੇ ਮੇਰੇ ਹੋਸ਼ ਉੱਡ ਗਏ। ਨਹੀਂ ਸੀ ਵੇਖਣਾ। ਤੇ ਟੈਲੀਫੋਨ ਠੱਪ। ਸੋਚਦਾ ਇਹੋ ਜਿਹਾ ਅੱਗ ਮਾਰਨ ਵਾਲਾ ਟੈਲੀਫੋਨ ਕਰਨ ਨਾਲੋਂ ਨਾ ਕਰਨਾ ਬਿਹਤਰ ਹੈ। ਦਿਲ ਤਗੜਾ ਕਰਕੇ ਦੁਬਾਰਾ ਕੋਸ਼ਿਸ਼ ਕਰਦਾ। ਹੈਲੋ ਜੀ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਤੁਸੀਂ ਕੌਣ ਬੋਲ ਰਹੇ ਹੋ? ਜੀ ਮੈਂ ਸਕੂਟਰ ਵਾਲਾ ਸਲੀਮ। ਕਿਹਦੇ ਨਾਲ ਗੱਲ ਕਰਨੀ ਹੈ? ਤੁਹਾਡੇ ਨਾਲ। ਕਿਉਂ? ਤੁਹਾਡੀ ਪਾਰੋਂ ਮੇਰੇ ਸਕੂਟਰ ਦਾ ਨੁਕਸਾਨ ਹੋਇਆ ਤੇ ਚੋਟ ਵੀ ਆਈ। ਬਹੁਤੀ ਚੋਟ ਤੇ ਨਹੀਂ ਆਈ। ਆ ਕੇ ਵਿਖਾਵਾਂ? ਆਉਣ ਦੀ ਲੋੜ ਨਹੀਂ, ਪੁਲਿਸ ਵਿੱਚ ਰਿਪੋਰਟ ਲਿਖਵਾ ਦਿਓ। ਇਹ ਚੋਟ ਪੁਲਿਸ ਨੂੰ ਨਜ਼ਰ ਨਹੀਂ ਆਉਣੀ। ਉਹ ਨਜ਼ਰ ਆਉਣ ਵਾਲੀ ਚੋਟ ਆਪੂ ਲਾ ਲੈਣਗੇ। ਮੈਂ ਦਿਲ ਦੀ ਚੋਟ। ਸ਼ਟ ਅਪ ਈਡੀਅਟ। ਦੁਰ ਫਿੱਟੇ ਮੂੰਹ ਮੇਰਾ। ਉਹ ਸੋਚਦਾ ਇਹ ਵਿੱਚ ਸ਼ਟ ਅਪ ਤੇ ਈਡੀਅਟ ਕਿੱਥੋਂ ਆ ਵੜੇ ਨੇ। ਬੰਦੇ ਨੂੰ ਆਪਣੇ ਤੌਰ ਉੱਤੇ ਤੇ ਪੁਰਉਮੀਦ ਹੋਣਾ ਚਾਹੀਦਾ ਹੈ। ਆਪੂ ਤੇ ਢੇਰੀ ਢਾ ਕੇ ਨਹੀਂ ਬਹਿ ਜਾਣਾ ਚਾਹੀਦਾ। ਦਿਲ ਨੂੰ ਬਤੇਰਾ ਸਮਝਾਉਂਦਾ ਪਰ ਗੱਲ ਅੱਗੇ ਨਾ ਟੁਰਦੀ। ਓਏ ਸਲੀਮ ਅਖਤਰ। ਨਹੀਂ, ਅਖਤਰ ਸਲੀਮਾ, ਤੈਨੂੰ ਕੀ ਵਗ ਗਈ ਏ? ਤੂੰ ਤੇ ਬੜਾ ਮਾਖਿਓ ਜਿਹਾ ਗਾਲੜੀ ਤੇ ਹੋਸ਼ਿਆਰ ਸਮਝਿਆ ਜਾਂਦਾ ਸੈਂ। ਤੈਨੂੰ ਅੱਜ ਕੀ ਹੋ ਗਿਆ ਏ? ਸੱਚੀ ਮੁੱਚੀ ਦਾ ਛੱਡ ਕੇ ਤੇਰੇ ਕੋਲੋਂ ਇੱਕ ਚੰਗਾ ਜਿਹਾ ਫਰਜ਼ੀ ਟੈਲੀਫੋਨ ਵੀ ਨਹੀਂ ਹੋ ਰਿਹਾ। ਵੱਡਾ ਸ਼ਾਇਰ ਅਦੀਬ ਬਣਦਾ ਫਿਰਦਾ ਹੈ। ਤੇਰੇ ਕੋਲ ਲਫ਼ਜ਼ਾਂ ਦਾ ਕਾਲ ਕਿਉਂ ਪੈ ਗਿਆ ਏ? ਹੋਰ ਨਹੀਂ ਤੇ ਉਹਨੂੰ ਦੱਸ ਪਈ ਤੂੰ ਸ਼ਾਇਰ ਅਦੀਬ ਹੈ। ਅਖਤਰ ਸਲੀਮ ਅਖਤਰ। ਇੰਨੇ ਸਫ਼ੇ ਕਾਲੇ ਕੀਤੇ ਨਹੀਂ। ਸੁਣਾ ਉਹਨੂੰ ਕੋਈ ਫੜਕਦਾ ਹੋਇਆ ਪੈਰਾਗ੍ਰਾਫ, ਕੋਈ ਜਿੰਦ ਕੱਢ ਲੈਣ ਵਾਲਾ ਮੁਕਾਲਮਾ ਸ਼ੁਕਾਲਮਾ, ਕੋਈ ਸ਼ੇਰ, ਕੋਈ ਨਜ਼ਮ। ਆਪਣੀ ਨਹੀਂ ਤੇ ਕਿਸੇ ਹੋਰ ਦੀ ਲੱਭ ਲੈ, ਜਿਹੜੀ ਇਹੋ ਜਿਹਾ ਮੌਕਾ ਤੇ ਇਹੋ ਜਿਹੀ ਸੋਹਣੀ ਕੁੜੀ ਉੱਤੇ ਫਿੱਟ ਹੁੰਦੀ ਹੋਵੇ। ਪਰ ਨਹੀਂ, ਕੀ ਪਤਾ ਉਹ ਵੀ ਉਹਨਾਂ ਕੁੜੀਆਂ ਵਿੱਚੋਂ ਹੋਵੇ ਜਿਹੜੀਆਂ ਸ਼ਾਇਰਾਂ ਅਦੀਬਾਂ ਨੂੰ ਨਿਖੱਟੂ ਤੇ ਲਾਪਰਵਾਹ ਸਮਝਦੀਆਂ ਨੇ। ਬਹੁਤਾ ਹੋਇਆ ਤੇ ਕਿਸੇ ਮਸ਼ਹੂਰ ਸ਼ਾਇਰ ਦਾ ਆਟੋਗ੍ਰਾਫ ਲੈ ਲਿਆ ਤੇ ਬਸ। ਉਹ ਤੇ ਖਿਡਕਾਰਾਂ ਅਦਾਕਾਰਾਂ, ਚਮਕੀਲੇ ਰੇਸ਼ਮੀ ਕੁੜਤਿਆਂ ਵਾਲੇ ਗੁਲੂਕਾਰਾਂ ਤੇ ਅੰਗਰੇਜ਼ੀ ਲਹਿਜੇ ਵਿੱਚ ਚਿੱਤ ਕੇ ਉਰਦੂ ਪੰਜਾਬੀ ਬੋਲਣ ਵਾਲੇ ਸਦਾਕਾਰਾਂ ਨੂੰ ਪਸੰਦ ਕਰਦੀਆਂ ਨੇ। ਜੇ ਸ਼ਾਇਰਾਂ ਨੂੰ ਪਸੰਦ ਕਰਦੀਆਂ ਹੁੰਦੀਆਂ ਤੇ ਮਜੀਦ ਅਮਜਦ ਆਟੋਗ੍ਰਾਫ ਨਾ ਲਿਖਦਾ। ਕੁਝ ਹੋਰ ਸੋਚ। ਅਜਿਹੀ ਗੱਲ ਪਈ ਗੱਲ ਅੱਗੇ ਟੁਰਦੀ ਰਵੇ ਤੇ ਇਮਾਨ ਨਾਲ ਸਵਾਦ ਆ ਜਾਏ। ਕਿਰਨ ਦੇ ਤੌਰ ਭੌਂ ਜਾਣ, ਇਹਦੀ ਕੰਮਣ ਆਣੀ ਲੱਗੇ, ਇਹਦੇ ਸਾਹਮਣੇ ਚੂੜੀ ਜਾਪੇ। ਪਰ ਟੈਲੀਫੋਨ ਉੱਤੇ ਗੱਲ ਅੱਗੇ ਨਾ ਟੁਰੇ। ਕਈ ਗੱਲਾਂ ਟੈਲੀਫੋਨ ਕਰਨ ਪਿੱਛੋਂ ਯਾਦ ਆਉਂਦੀਆਂ। ਉਹਦਾ ਨਾਂ ਤੇ ਪੁੱਛੇ ਹੀ ਨਹੀਂ। ਕਿਸ ਕਾਲਜ ਵਿੱਚ ਪੜ੍ਹਦੀ ਏ? ਕਿਸੇ ਬਹੁਤੇ ਅਮੀਰ ਸ਼ਮੀਰ ਦੀ ਧੀ ਤੇ ਨਹੀਂ, ਕਿਧਰੇ ਮੰਗੀ ਸ਼ੰਗੀ ਹੋਈ ਤੇ ਨਹੀਂ। ਪਰ ਇਹ ਟੈਲੀਫੋਨ ਉੱਤੇ ਪੁੱਛਣ ਵਾਲੀਆਂ ਗੱਲਾਂ ਸਨ। ਉਹ ਵੀ ਪਹਿਲੀ ਵਾਰੀ। ਤੀਜੀ ਪੂਰੀ ਰਾਤ ਉਹ ਲਫ਼ਜ਼ਾਂ ਦਾ ਜਾਲ ਬੁਣਦਾ ਤੇ ਮੁਕਾਲਮਿਆਂ ਦੀਆਂ ਰੱਸੀਆਂ ਵੱਟਦਾ ਰਿਹਾ। ਇੱਕ ਵਾਰੀ ਨਿਸ਼ਾਨਾ ਘੁਸ ਗਿਆ, ਮੱਛੀ ਜਾਲ ਵਿੱਚੋਂ ਤਿਲਕ ਗਈ ਤੇ ਕਿੱਸਾ ਖਤਮ। ਬੰਦਾ ਲਾਹੌਰ ਛੱਡ ਕੇ ਦਰਿਆਪੁਰ ਆਵੇ ਤੇ ਐਵੇਂ ਧੂੜ ਫੱਕ ਕੇ ਟੁਰ ਜਾਏ ਤੇ ਕੀ ਫਾਇਦਾ? ਪਰ ਦਾ ਕਾਂ ਬਣਾਉਣਾ, ਕੂੜ ਮਾਰਨਾ ਤੇ ਉਹਨੂੰ ਨਿਭਾਉਂਦਿਆਂ ਜਾਣਾ ਉਹਦਾ ਮਸ਼ਗਲਾ ਸੀ।
ਇੱਕ ਵਾਰੀ ਨਿੱਕੇ ਹੁੰਦਿਆਂ ਉਹਨੇ ਆਪਣੇ ਤੋਂ ਸਿਰਫ 1 ਸਾਲ ਨਿੱਕੇ ਆਪਣੇ ਚਾਚੇ ਦੇ ਪੁੱਤਰ ਮਨਸੂਰ ਨੂੰ ਅਜਿਹੀ ਗੱਪ ਸੁਣਾਈ ਜਿੱਦਾ ਕੋਈ ਸਿਰ ਪੈਰ ਹੀ ਨਹੀਂ ਸੀ। ਤੇ ਭਾਵੇਂ ਉਹ ਦੋਵੇਂ ਨਿੱਕੇ ਹੁੰਦਿਆਂ ਤੋਂ ਇੱਕ ਸਾਥ ਖੇਡਦੇ ਤੇ ਇਕੱਠੇ ਸਕੂਲੇ ਜਾਂਦੇ ਸਨ, ਮਨਸੂਰ ਫਿਰ ਵੀ ਯਕੀਨ ਕਰਦਾ ਗਿਆ। ਆਖਿਓਸ, ਲੈ ਵੀ ਮਨਸੂਰ, ਇੱਕ ਵਾਰੀ ਮੈਂ ਜੰਗਲ ਵਿੱਚ ਇੱਕ ਬਾਂਦਰ ਤੱਕਿਆ ਜਿਹੜਾ ਬੰਦਿਆਂ ਵਾਂਗ ਗੱਲਾਂ ਕਰਦਾ ਸੀ। ਮੈਂ ਸੋਚਿਆ ਇਹਨੂੰ ਫੜ ਕੇ ਘਰ ਲੈ ਜਾਣਾ ਚਾਹੀਦਾ ਹੈ, ਪਰ ਉਹ ਟੱਪ ਕੇ ਕਦੀ ਇਸ ਰੁੱਖ ਉੱਤੇ ਤੇ ਕਦੀ ਉਸ ਡਾਲ ਉੱਪਰ। ਅਖੀਰ ਮੈਂ ਢੇਰ ਸਾਰੇ ਕੇਲੇ ਲਿਆ ਕੇ ਇੱਕ ਥਾਵੇਂ ਰੱਖ ਦਿੱਤੇ। ਆਪੂ ਲੁੱਕ ਕੇ ਉਹਨੂੰ ਖਾਂਦੇ ਨੂੰ ਵੇਖਦਾ ਰਿਹਾ। ਜਦੋਂ ਉਹਨੇ 120 ਕੇਲੇ ਖਾ ਲਏ, ਉਹਦੇ ਕੋਲੋਂ ਟੁਰਿਆ ਨਾ ਜਾਏ। ਨੀਂਦਰ ਆ ਗਈ ਉਸ। ਬਸ ਉਧਰ ਉਹ ਹੁੰਗਲਾਇਆ ਤੇ ਇੱਧਰ ਮੈਂ ਰੱਸੀ ਲੈ ਕੇ ਅੱਪੜ ਗਿਆ ਤੇ ਗਲ ਵਿੱਚ ਪਾ ਲਈ। ਬਤੇਰੇ ਤਰਲੇ ਮਿੰਨਤਾਂ ਕਰੇ, ਪਰ ਮੈਂ ਆਖਿਆ ਤਾਂ ਛੱਡਾਂਗਾ ਜੇ ਮੈਨੂੰ ਦਿੱਲੀ ਸ਼ਹਿਰ ਵਿਖਾ ਲਿਆਵੇਂ। ਪਹਿਲੋਂ ਤੇ ਮੰਨੇ ਹੀ ਨਾ, ਪਰ ਮੈਂ ਆਖਿਆ ਮੈਂ ਤੈਨੂੰ ਮਦਾਰੀਆਂ ਕੋਲ ਵੇਚ ਦੇਣਾ ਏ। ਅਖੀਰ ਮੰਨ ਗਿਆ। ਇੰਜ ਮੈਂ ਉਹਦੇ ਉੱਪਰ ਬਹਿ ਕੇ ਦਿੱਲੀ ਅੱਪੜ ਗਿਆ ਤੇ ਸਾਰਾ ਸ਼ਹਿਰ ਵੇਖਿਆ। ਜਾਮਿਆ ਮਸਜਿਦ, ਕੁਤਬ ਸਾਹਿਬ ਦੀ ਲਾਟ, ਹਜ਼ਰਤ ਨਿਜ਼ਾਮੁਦੀਨ ਦੀ ਦਰਗਾਹ ਤੇ ਚਾਂਦਨੀ ਚੌਕ। ਭੁੱਖ ਤਰੇ ਲੱਗਦੀ ਤੇ ਮੈਂ ਰੱਸੀ ਲੰਮੀ ਕਰਕੇ ਉਹਨੂੰ ਕਿਸੇ ਹੋਟਲ ਜਾਂ ਨਾਨ ਬਾਈ ਦੀ ਦੁਕਾਨ ਵੱਲ ਟੋਰ ਦਿੰਦਾ ਤੇ ਉਹ ਆਪਣੀ ਤੇ ਮੇਰੀ ਪਸੰਦ ਦੀਆਂ ਚੀਜ਼ਾਂ ਖਿਸਕਾ ਲਿਆਉਂਦਾ। 3-4 ਦਿਨਾਂ ਪਿੱਛੋਂ ਮੈਂ ਘਰ ਵਾਲਿਆਂ ਤੋਂ ਉਧਰ ਪਿਆ ਤੇ ਮੈਂ ਆਖਿਆ ਚੱਲ ਵਾਪਸ ਪਾਕਿਸਤਾਨ ਲੈ ਚੱਲ, ਆਪਣੇ ਲਾਹੌਰ। ਤੇ ਉਹ ਮੈਨੂੰ ਲਾਹੌਰ ਲੈ ਆਇਆ। ਪਰ ਸ਼ਾਲਾਮਾਰ ਬਾਗ ਕੋਲ ਆ ਕੇ ਆਖਣ ਲੱਗਾ, ਤੂੰ ਇੱਥੇ ਲੈ ਵਾਓ, ਮੈਂ ਅੱਗੇ ਨਹੀਂ ਜਾਣਾ। ਬਾਗਵਾਨਪੁਰੇ ਦੇ ਕੁਝ ਕੁੱਤਿਆਂ ਨਾਲ ਮੇਰੀ ਖਾਨਦਾਨੀ ਦੁਸ਼ਮਣੀ ਏ। ਮੈਨੂੰ ਵੀ ਤਰਸ ਆ ਗਿਆ। ਨਾਲੇ ਮੈਂ ਵਾਅਦਾ ਕੀਤਾ ਹੋਇਆ ਸੀ। ਮੈਂ ਰੱਸੀ ਖੋਲ ਦਿੱਤੀ ਤੇ ਉਹ ਸਲਾਮ ਕਰਕੇ ਫਿਰ ਜੰਗਲ ਨੂੰ ਟੁਰ ਗਿਆ। ਮਨਸੂਰ ਇੰਨਾ ਭੋਲਾ ਤੇ ਸਿੱਧਾ ਸੀ, ਉਹਨੇ ਉਹਦੀ ਸਾਰੀ ਗੱਪ ਉੱਤੇ ਯਕੀਨ ਕਰ ਲਿਆ ਤੇ ਬੜੇ ਇਸ਼ਤਿਆਕ ਨਾਲ ਸੁਣਦਾ ਤੇ ਹੈਰਾਨ ਪਰੇਸ਼ਾਨ ਹੁੰਦਾ ਰਿਹਾ। ਇਹ ਤੇ ਖੈਰ ਨਿੱਕੇ ਹੁੰਦਿਆਂ ਦੀ ਗੱਲ ਸੀ। ਉਹਨੇ 8ਵੀਂ ਵਿੱਚ ਪੜ੍ਹਦੀ ਕਿਰਨ ਨੂੰ ਬਚਲਾ ਲਿਆ ਸੀ। ਪਈ ਇੱਕ ਰਾਤੀ ਉਹ ਧੂੜ ਕੋਠੇ ਉੱਤੇ ਸੁੱਤਾ ਹੋਇਆ ਸੀ ਕਿ ਅਨਾਰਕਲੀ ਦੇ ਮਕਬਰੇ ਉੱਤੇ ਫਾਤਿਹਾ ਪੜ੍ਹ ਕੇ ਇੱਕ ਪਰੀ ਉੱਥੋਂ ਲੰਘੀ ਤੇ ਮੈਨੂੰ ਸਣੇ ਮੰਜੀ ਬਿਸਤਰ ਹਵਾ ਵਿੱਚ ਉਡਾ ਕੇ ਨਾਲ ਲੈ ਗਈ। ਉਹਦੀ ਇੱਕ ਧੀ ਬਹੁਤ ਸੋਹਣੀ ਤੇ ਜਵਾਨ ਸੀ। ਉਹਦੇ ਲਈ ਵਰ ਚਾਹੀਦਾ ਸੀ, ਪਰ ਮੈਂ ਨਾ ਮੰਨਿਆ। ਮੈਂ ਆਖਿਆ ਮੈਂ ਆਦਮਜ਼ਾਦ ਹਾਂ, ਇੱਕ ਕੁੜੀ ਕਿਰਨ ਨਾਲ ਪਿਆਰ ਕਰਨਾ, ਮੈਂ ਜਿੰਨਾ ਪਰੀਆਂ ਵਿੱਚ ਵਿਆਹ ਨਹੀਂ ਕਰਾਉਣਾ, ਨਾ ਉੱਥੇ ਰਹਿਣਾ ਹੈ। ਉਸ ਬੜੀ ਖਾਤਰ ਕੀਤੀ, ਪਿਆਰ ਪੋਚਾ ਪਾਇਆ, ਪਰ ਮੈਂ ਅੱਗੋਂ ਕਿਰਨ ਕਿਰਨ ਪੁਕਾਰਾਂ। ਅਖੀਰ ਉਸ ਆਖਿਆ ਜਾ ਦਫਾ ਹੋ ਜਾ ਆਪਣੀ ਕਿਰਨ ਕੋਲ। ਪਰ ਮੈਂ ਕਿਵੇਂ ਦਫਾ ਹੁੰਦਾ? ਉਹ ਖੋਰੇ ਘੋਕਾਫ ਸੀ ਜਾਂ ਕੋਈ ਹੋਰ ਪਹਾੜ। ਪਰ ਉਹਦੀ ਧੀ ਨੂੰ ਜਿੱਦੇ ਅਜੇ ਨਵੇਂ ਪਰ ਨਿਕਲੇ ਸਨ, ਮੇਰੇ ਉੱਤੇ ਤਰਸ ਆ ਗਿਆ। ਉਸ ਰਾਤ ਵੇਲੇ ਮੈਨੂੰ ਲਾਹੌਰ ਅਪੜਾ ਦਿੱਤਾ, ਸਗੋਂ ਆਪਣੀ ਛੱਤ ਉੱਤੇ ਲਾ ਗਈ। ਤੇ ਤੂੰ ਹੈਰਾਨ ਹੋਵੇਂਗੀ, ਲਾਹੌਰ ਵਿੱਚ ਅਜੇ 3 ਦਿਨ ਪਹਿਲਾਂ ਵਾਲੀ ਅੱਧੀ ਰਾਤ ਸੀ, ਇਸ ਲਈ ਘਰ ਵਾਲਿਆਂ ਨੂੰ ਪਤਾ ਹੀ ਨਾ ਲੱਗਾ। ਤੇ ਤੂੰ ਹੈਰਾਨ ਹੋਵੇਂਗੀ, ਲਾਹੌਰ ਵਿੱਚ ਅਜੇ 3 ਦਿਨ ਪਹਿਲਾਂ ਵਾਲੀ ਅੱਧੀ ਰਾਤ ਸੀ, ਇਸ ਲਈ ਘਰ ਵਾਲਿਆਂ ਨੂੰ ਪਤਾ ਹੀ ਨਾ ਲੱਗਾ। ਤੈਨੂੰ ਯਾਦ ਹੈ ਇੱਕ ਵਾਰੀ ਮੈਂ ਤੇਰੇ ਲਈ ਇੱਕ ਬੜੀ ਖੁਸ਼ਬੂ ਵਾਲਾ ਸੇਬ ਲਿਆਇਆ ਸਾਂ, ਲਾਲ ਸੂਆ। ਉਹ ਮੈਂ ਉੱਥੋਂ ਹੀ ਬੋਝੇ ਵਿੱਚ ਲੁਕਾ ਕੇ ਤੇਰੇ ਲਈ ਆਂਦਾ ਸੀ। ਅਖੀਰ ਉਹਨੇ ਕੁੱਕੜ ਦੀ ਬਾਂਗ ਵੇਲੇ ਤੀਕ ਸਾਰਾ ਮਜ਼ਮੂਨ ਤੇ ਮੁਕਾਲਮੇ ਸੋਚ ਲਏ। ਅਜੇ ਪਰਿਵਾਰ ਖਾਲੀ ਨਾ ਜਾਏ। ਸਿਰਫ ਕਿਧਰੇ ਵਿੱਚ ਉਹਦਾ ਨਾਂ ਲੈ ਕੇ ਬੁਲਾਉਣ ਦੀ ਲੋੜ ਸੀ। ਪਰ ਉਹਦਾ ਨਾਂ ਕੀ ਸੀ? ਕਈ ਉਹਦੇ ਮੂੰਹ ਮੁਹਾਂਦਰੇ ਕੱਦ ਬੁੱਤ ਨੂੰ ਫੱਬਦੇ ਸੋਹਣੇ ਨਾਂ ਚਿਤਾਰਦਾ, ਪਰ ਤਸੱਲੀ ਨਾ ਹੁੰਦੀ। ਇੱਕ ਖਿਆਲ ਇਹ ਵੀ ਆਉਂਦਾ ਵੀ ਉਹਦਾ ਨਾਂ ਜੋ ਵੀ ਹੋਵੇਗਾ, ਉਸ ਨਾਂ ਦਾ ਰੁਤਬਾ ਵੱਧ ਜਾਏਗਾ। ਕਈ ਰਹਿਰਸਲਾਂ ਕਰਕੇ ਅਖੀਰ ਇੱਕ ਦਿਨ ਸੱਚੀ ਮੁੱਚੀ ਫੋਨ ਕਰ ਦਿੱਤਾ। ਕਿਸੇ ਨੌਕਰ ਚੁੱਕਿਆ, ਉਹਨੇ ਤੁੱਕਾ ਲਾਇਆ, ਛੋਟੀ ਬੀਬੀ ਉਹਨਾਂ ਨਾਲ ਗੱਲ ਕਰਾ। ਤੁੱਕਾ ਲੱਗ ਗਿਆ। ਛੋਟੀ ਬੀਬੀ ਟੈਲੀਫੋਨ ਤੇ ਆ ਗਏ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਸਲੀਮ ਬੋਲ ਰਿਹਾ। ਕੌਣ ਸਲੀਮ? ਮੈਂ ਸਕੂਟਰ ਠੀਕ ਕਰਾ ਲਈ ਸੀ, ਉਹਨੇ ਚੇਤਾ ਕਰਾਇਆ। ਓ ਅੱਛਾ, ਫੇਰ? ਜੀ ਉਹ ਤੁਹਾਡੀ ਵਜ੍ਹਾ ਤੋਂ ਉਹਨੇ ਗੱਲ ਟੋਰਨਾ ਚਾਹੀ। ਮੈਂ ਸਭ ਸਮਝਨੀ ਹਾਂ ਮਿਸਟਰ, ਬੱਚੀ ਨਹੀਂ ਆ। ਤੁਸੀਂ ਸ਼ਕਲ ਸੂਰਤ ਤੋਂ ਤੇ ਸ਼ਰੀਫ ਲੱਗਦੇ ਹੋ। ਅੱਗੇ ਤੋਂ ਮੈਨੂੰ ਫੋਨ ਨਾ ਕਰਨਾ। ਤੁਸੀਂ ਗਲਤ ਨਾ ਸਮਝੋ ਪਲੀਜ਼, ਉਹਨੇ ਪੈਂਤਰਾ ਬਦਲਿਆ। ਮੈਨੂੰ ਤੁਸੀਂ ਬੜੇ ਹਮਦਰਦ, ਮਾਸੂਮ ਤੇ ਰਹਿਮਦਿਲ ਨਜ਼ਰ ਆਏ। ਫਿਰ ਜਦੋਂ ਪਤਾ ਲੱਗਾ ਭਈ ਤੁਹਾਡੇ ਵਾਲਦ ਸਾਹਿਬ ਰਿਫਾਈ ਕਮੇਟੀ ਦੇ ਚੇਅਰਮੈਨ ਵੀ ਨੇ, ਮੈਂ ਸੋਚਿਆ ਤੁਸੀਂ ਜ਼ਰੂਰ ਮੇਰੀ ਮਦਦ ਕਰੋਗੇ। ਮੈਂ ਇੱਕ ਬਹੁਤ ਗਰੀਬ ਤੇ ਬੇਰੁਜ਼ਗਾਰ ਤਾਲਿਬ ਇਲਮ ਹਾਂ। ਉਹ ਸਕੂਟਰ ਵੀ ਕਿਸੇ ਕੋਲੋਂ ਮੰਗ ਕੇ ਲਿਆਇਆ ਸਾਂ। ਮੈਨੂੰ ਤੇ ਰੋਟੀ ਵੀ 3 ਦਿਨਾਂ ਵਿੱਚ 1-2 ਵਾਰੀ ਤੇ ਉਹਨੇ ਗਲੇਡੂ ਭਰੀ ਆਵਾਜ਼ ਵਿੱਚ ਆਖਿਆ
ਤੇ ਜਾਣ ਕੇ ਫਿਕਰਾ ਅਧੂਰਾ ਛੱਡ ਦਿੱਤਾ। ਮਰੀਅਲ ਜੀ ਆਵਾਜ਼ ਆਈ, ਕੀ ਕਰਦੇ ਹੋ? ਪ੍ਰਾਈਵੇਟ MA ਦੀ ਤਿਆਰੀ ਕਰ ਰਿਹਾ। ਵਾਲਦੈਨ ਲਾਹੌਰ ਰਹਿੰਦੇ ਨੇ, ਮੈਂ ਪੜ੍ਹਨਾ ਚਾਹੁੰਦਾ ਸਾਂ। ਉਹ ਆਖਦੇ ਕੁਝ ਕਮਾ ਕੇ ਲਿਆ। ਨੌਕਰੀ ਲੱਭਦੀ ਨਹੀਂ ਸੀ, ਅੱਬੇ ਹੋਰਾਂ ਘਰੋਂ ਕੱਢ ਦਿੱਤਾ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਮੈਂ ਰਹਿਮ ਦਿਲ ਜਾਂ ਹਮਦਰਦ ਹਾਂ? ਦੀ ਫੇਸ ਇਜ਼ ਦੀ ਇੰਡੈਕਸ ਆਫ ਮਾਈਂਡ। ਬੜੀ ਛੇਤੀ ਫੇਸ ਰੀਡਿੰਗ ਕਰ ਲੈਂਦੇ ਹੋ। ਖੈਰ, ਮੈਂ ਐਡਵੋਕੇਟ ਸਾਹਿਬ ਦੀ ਬੇਟੀ ਨਹੀਂ, ਉਹਨਾਂ ਮੇਰੀ ਪੜ੍ਹਾਈ ਦਾ ਖਰਚਾ ਚੁੱਕਿਆ ਹੋਇਆ ਹੈ। ਤੁਸੀਂ ਮੇਰੀ ਸਿਫਾਰਿਸ਼ ਕਰਦੇ ਹੋ? ਕਿਸ ਬੁਨਿਆਦ 'ਤੇ? ਪਤਾ ਨਹੀਂ ਜੀ, ਕੋਈ ਨੌਕਰੀ ਲਵਾ ਦੇਣ, ਦਾਖਲੇ ਦੀ ਫੀਸ ਦਾ ਇੰਤਜ਼ਾਮ ਕਰ ਦੇਣ ਜਾਂ ਮੈਂ ਤੁਹਾਨੂੰ ਨਹੀਂ ਜਾਣਦੀ, ਉਹ ਪਸੰਦ ਨਹੀਂ ਕਰਨਗੇ ਇੱਕ ਗੈਰ ਸ਼ਖਸ ਦੀ ਸਿਫਾਰਿਸ਼ ਕਰਾਂ। ਠੀਕ ਹੈ ਜੀ, ਹੁਣ ਤਾਂ ਮੈਂ ਤੁਹਾਡਾ ਨਾਂ ਵੀ ਨਹੀਂ ਪੁੱਛ ਸਕਦਾ। ਮੇਰਾ ਨਾਂ ਨੈਨਾ ਹੈ, ਨੈਨ ਤਾਰਾ। ਮੈਡੀਕਲ ਫਾਈਨਲ ਦਾ ਇਮਤਿਹਾਨ ਦਿੱਤਾ ਹੋਇਆ ਹੈ। ਨੈਨਾ, ਬੜਾ ਪਿਆਰਾ ਨਾਂ ਹੈ। ਅੱਛਾ, ਤੇ ਤੁਸੀਂ ਲੇਡੀ ਡਾਕਟਰ ਹੋ? ਆਹੋ, ਤੇ ਤੁਹਾਡੇ ਕੋਲੋਂ ਕਮ ਅਜ਼ ਕਮ 3-4 ਸਾਲ ਉਮਰ ਵਿੱਚ ਵੱਡੀ। ਤੁਹਾਨੂੰ ਕੀ ਪਤਾ ਮੈਂ ਕਿੰਨੀ ਵਾਰੀ ਫੇਲ ਹੋਇਆ ਤੇ ਮੈਟ੍ਰਿਕ ਵਿੱਚ ਕਿੰਨੇ ਸਾਲ ਲਾਏ? ਉਹ ਸੁਣ ਕੇ ਹੱਸ ਪਈ। ਪੁੱਛਿਓਸ, ਅੱਛਾ, ਵਾਲਦੈਨ ਕੀ ਕਰਦੇ ਨੇ? ਅੱਬਾ ਜੀ ਰਿਟਾਇਰਡ ਸਰਕਾਰੀ ਮੁਲਾਜ਼ਮ ਨੇ, ਪੈਨਸ਼ਨ ਮਿਲਦੀ ਨੇ ਥੋੜ੍ਹੀ ਜਿਹੀ। ਇੱਥੇ ਕਿਹਦੇ ਕੋਲ ਰਹਿੰਦੇ ਹੋ? ਆਪਣੇ ਕੋਲ। ਕੀ ਮਤਲਬ? ਲਾਹੌਰ ਵਿੱਚ ਜਾਣੂ ਵਾਕਫ ਬਹੁਤ ਸਨ। ਕਲਾਸ ਫੈਲੋ ਮੁੰਡੇ ਵੀ ਹਰ ਥਾਂ ਮਿਲਦੇ। ਉੱਥੇ ਪਾਰਕ ਜਾਂ ਫੁੱਟਪਾਥ ਉੱਤੇ ਸੌਣਾ ਵੀ ਮੁਸ਼ਕਲ ਹੋ ਜਾਂਦਾ। ਨਿੱਕੀ ਮੋਟੀ ਮਜ਼ਦੂਰੀ ਕਰਦਿਆਂ ਸੰਗਾ ਹੁੰਦੀ। ਇੱਥੇ ਕੋਈ ਜਾਣ ਪਛਾਣ ਵਾਲਾ ਨਹੀਂ। ਤੁਸੀਂ ਠੀਕ ਕਹਿ ਰਹੇ ਹੋ ਜੀ, ਮੈਂ ਝੂਠ ਕਿਉਂ ਬੋਲਾਂਗਾ? ਜੇ ਇਹ ਸਭ ਕੁਝ ਸੱਚ ਹੈ ਜੋ ਤੁਸੀਂ ਦੱਸਿਆ ਤੇ ਅੰਕਲ ਨੂੰ ਜ਼ਰੂਰ ਮਿਲੋ, ਪਰ ਆਪੂ ਕਿਸੇ ਸਿਫਾਰਿਸ਼ ਦੀ ਲੋੜ ਨਹੀਂ। ਕਿਸੇ ਸਿਫਾਰਿਸ਼ ਦੀ ਲੋੜ ਨਹੀਂ। ਉਹ ਇਲੈਕਸ਼ਨ ਲੜ ਰਹੇ ਨੇ, ਉਹਨਾਂ ਨੂੰ ਤੁਹਾਡੇ ਜਿਹੇ ਸਾਫ਼ ਗੋ ਤੇ ਕਾਬਲੇ ਇਤਮਾਦ ਨੌਜਵਾਨਾਂ ਦੀ ਲੋੜ ਹੋਵੇਗੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਭਈ ਮੈਂ ਕਾਬਲੇ ਇਤਮਾਦ ਹਾਂ? ਮੇਰਾ ਅੰਦਾਜ਼ਾ ਹੈ, ਪਰ ਜੇ ਨਹੀਂ ਹੋ ਤੇ ਨਾ ਮਿਲਣਾ। ਉਹ ਬੜੇ ਅਸੂਲੀ ਆਦਮੀ ਤੇ ਐਡਵੋਕੇਟ ਨੇ ਜੀ। ਤੁਸੀਂ ਮੈਨੂੰ ਇਸ ਕਾਬਲ ਸਮਝਿਆ, ਮੈਨੂੰ ਖੁਸ਼ੀ ਹੋਈ ਭਈ ਮੇਰਾ ਤੁਹਾਡੇ ਬਾਰੇ ਅੰਦਾਜ਼ਾ ਦਰੁਸਤ ਸੀ। ਕਿਸੇ ਵੇਲੇ ਘਰ ਆ ਕੇ ਉਹਨਾਂ ਨੂੰ ਮਿਲੋ, ਪਰ ਮੇਰਾ ਵੀ ਜ਼ਿਕਰ ਨਾ ਆਵੇ। ਜੀ ਠੀਕ ਹੈ, ਬਹੁਤ ਸ਼ੁਕਰੀਆ। ਮੈਂ ਛੇਤੀ ਉਹਨਾਂ ਨੂੰ ਮਿਲਾਂਗਾ। ਅੱਜ ਕੱਲ੍ਹ ਦਫ਼ਤਰ ਘਰ ਵਿੱਚ ਹੀ ਬਣਾਇਆ ਹੋਇਆ ਨੇ। ਇਹ ਤੇ ਜੀ ਹੋਰ ਵੀ ਚੰਗਾ ਹੈ। ਉਹ ਕਿਉਂ? ਪ੍ਰਾਹੁਣਿਆਂ ਨੂੰ ਚਾਹ ਪਾਣੀ ਤੇ ਪੁੱਛਦੇ ਹੀ ਹੋਣਗੇ। ਕਿਉਂ ਨਹੀਂ, ਖੈਰ ਨਾਲ ਵਸਦਾ ਘਰ ਹੈ। ਮੈਨੂੰ ਤੇ ਜੀ ਚਾਹ ਪੀਤਿਆਂ ਵੀ ਫੇਰ ਅਧੂਰਾ ਫਿਕਰਾ। ਡੋਂਟ ਟੈਲ ਮੀ ਦਿਸ। ਉਹਦੀ ਰੋਣ ਵਰਗੀ ਆਵਾਜ਼ ਆਈ। ਉਹਨੇ ਸੋਚਿਆ ਕਿਧਰੇ ਮਿਸਾਲਾ ਬਹੁਤਾ ਨਾ ਲੱਗ ਜਾਏ, ਉਹ ਸ਼ੱਕ ਵਿੱਚ ਪੈ ਜਾਵੇ ਜਾਂ ਟੈਲੀਫੋਨ ਉੱਤੇ ਡੁਸਕਣ ਨਾ ਲੱਗ ਪਵੇ। ਜ਼ਨਾਨੀਆਂ ਦੇ ਦਿਲ ਕਮਜ਼ੋਰ ਹੁੰਦੇ ਨੇ। ਆਖਿਆਸ, ਮਿਹਰਬਾਨ ਖਾਤੂਨ, ਖੁਦਾ ਹਾਫਿਜ਼। ਅੱਗੋਂ ਖੁਦਾ ਦਾ ਲਫ਼ਜ਼ ਤੇ ਉਹਦੀ ਕੰਨੀ ਪਿਆ। ਜ਼ਰੂਰ ਉਹਨੇ ਹਾਫਿਜ਼ ਵੀ ਕਿਹਾ ਹੋਵੇਗਾ, ਪਰ ਉਹ ਉਹਦੇ ਗਲ ਜਾਂ ਗਲੇਡੂ ਵਿੱਚ ਫਸ ਗਿਆ।